ਅਗਲੀ ਖਬਰ ਵੱਲ ਚਲੀਏ। ਜਿਹੜੀ ਯੈਲੋ ਟਰੱਕਿੰਗ ਕੰਪਨੀ ਆ, ਉਹਨਾਂ ਨੇ ਪਿਛਲੇ ਐਤਵਾਰ ਬੈਂਕਰਪਸੀ ਫਾਈਨਲੀ ਜੋ ਆ ਉਹ ਫਾਈਲ ਕਰ ਦਿੱਤੀ ਹੈਗੀ ਆ। 100 ਸਾਲਾਂ ਪੁਰਾਣੀ ਕੰਪਨੀ ਦੀ ਬੈਂਕਰਪਸੀ ਫਾਈਲ ਕਰਨ ਤੋਂ ਬਾਅਦ 30,000 ਤੋਂ ਵੱਧ ਜਿਹੜੇ ਵਰਕਰਸ ਆ, ਉਹਨਾਂ ਦੀ ਜਿਹੜੀ ਜੌਬ ਆ ਉਹ ਇਸ ਟਾਈਮ ਖਤਰੇ ਦੇ ਵਿੱਚ ਹੈਗੀ ਆ। ਇੱਕ ਟਾਈਮ ਦੇ ਉੱਤੇ ਅਮਰੀਕਾ ਦੀ ਸਭ ਤੋਂ ਵੱਡੀ ਟਰੱਕਿੰਗ ਕੰਪਨੀ, ਇਹਦੇ ਜਿਹੜੇ ਕਲਾਇੰਟ ਵੀ ਸਭ ਤੋਂ ਵੱਡੀਆਂ ਕੰਪਨੀਆਂ ਜਿਸ ਤਰ੍ਹਾਂ ਵਾਲਮਾਰਟ, ਹੋਮ ਡੀਪੂ, ਓਵਰ ਫਰੇਟ, ਇਹ ਸਾਰੇ ਇਹਦੇ ਨਾਲ ਕੰਮ ਕਰਦੇ ਸੀਗੇ। ਯੈਲੋ ਵਨ ਆਫ ਦਾ ਲਾਰਜੈਸਟ ਯੂਐਸ ਟਰੱਕਿੰਗ ਕੰਪਨੀ, ਜਿਹਦੇ ਕੋਲ 8 ਤੋਂ ਲੈ ਕੇ 10% ਮਾਰਕੀਟ ਦਾ ਸ਼ੇਅਰ ਸੀਗਾ, ਬ੍ਰੋਕਰੇਜ TD ਕੋਵਿਨ ਦੇ ਮੁਤਾਬਕ। ਇਹਨਾਂ ਨੇ ਇਹ ਕਿਹਾ ਵੀ ਜੋ $700 ਮਿਲੀਅਨ ਦਾ ਲੋਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਲਿਆ ਸੀ, ਉਹ ਇਹ ਰਿਟਰਨ ਕਰ ਦੇਣਗੇ। ਯੈਲੋ, ਜਿਸ ਨੂੰ ਪਹਿਲਾਂ YRC ਵਰਲਡ ਵਾਈਡ ਕਰਕੇ ਕਿਹਾ ਜਾਂਦਾ ਸੀ, ਇਹਦੇ ਕੋਲ 1 ਬਿਲੀਅਨ ਤੋਂ ਲੈ ਕੇ 10 ਬਿਲੀਅਨ ਤੱਕ ਲਾਇਬਿਲਿਟੀਜ਼ ਹੈਗੀਆਂ। 1 ਲੱਖ ਤੋਂ ਵੱਧ ਲੋਕਾਂ ਦੇ ਕ੍ਰੈਡੀਟਰਸ ਆ, 1 ਲੱਖ ਤੋਂ ਵੱਧ ਲੋਕਾਂ ਦੇ ਇਹਨਾਂ ਨੇ ਪੈਸੇ ਦੇਣੇ ਆ, ਵੱਖ-ਵੱਖ ਕੰਪਨੀਆਂ ਦੇ ਡਰਾਈਵਰਾਂ ਦੇ। ਸੋ ਕੰਪਨੀ ਦੇ ਕੋਲ 1.3 ਬਿਲੀਅਨ ਡਾਲਰ ਦੀ ਡੈਬਟ ਪੇਮੈਂਟਸ ਹੈਗੀਆਂ, ਜੋ 2024 ਚ ਇਹਨਾਂ ਨੇ ਪੇ ਕਰਨੀਆਂ, ਇਨਕਲੂਡਿੰਗ 567.4 ਮਿਲੀਅਨ ਪ੍ਰਾਈਵੇਟ ਇਕੁਇਟੀ ਟਰਮ ਲੋਨ ਆ, ਜੋ ਇਹਨਾਂ ਨੇ ਜੂਨ ਮਹੀਨੇ ਦੇ ਵਿੱਚ ਦੇਣਾ ਸੀ। ਯੈਲੋ ਦੇ ਕੋਲ ਰਫਲੀ 450 ਮਿਲੀਅਨ ਲੋਨ ਹੈਗਾ ਆ, ਜੋ ਸਿਟੀਜ਼ਨ ਬੈਂਕ ਤੇ ਮੈਰਲ ਲਿੰਚ ਦੇ ਕੋਲੋਂ ਇਹਨਾਂ ਨੇ ਲਿਆ ਸੀ, ਜੋ 2024 ਦੇ ਵਿੱਚ ਦੇਣਾ ਹੈਗਾ। ਸੋ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਮੈਸਾ ਦੇ ਨਾਲ ਦੀ ਨਾਲ ਉੱਥੇ ਦੇ ਜਿਹੜੇ CEO ਆ, ਡੈਰਨ ਹੌਪਕਿੰਸ ਯੈਲੋ ਦੇ, ਉਹਨਾਂ ਨੇ ਇਹ ਯੂਨੀਅਨ ਦੇ ਉੱਤੇ ਵੀ ਬਲੇਮ ਕੀਤਾ ਹੈ। ਕਹਿੰਦੇ ਵੀ ਯੂਨੀਅਨ ਵੀ ਇੱਕ ਕਾਰਨ ਆ ਜਿਹਦੇ ਕਰਕੇ ਸਾਡੀ ਕੰਪਨੀ ਆ ਉਹ ਫੇਲ ਹੋਈ ਹੈਗੀ ਆ। ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਚੀਨ ਨੂੰ ਲੈ ਕੇ ਕੀ ਜਿਹੜੀ ਹੈ ਇਕਨੋਮੀ ਦੀ ਗੱਲ ਆ, ਤੇ ਜਰਮਨੀ ਦੀ ਇਕਨੋਮੀ ਨੂੰ ਲੈ ਕੇ ਕੁਝ ਗੱਲਾਂ ਜਿਹੜੀਆਂ ਉਹ ਆਪਾਂ ਸ਼ੇਅਰ ਕਰਾਂਗੇ। ਜੁੜੇ ਰਹਿਣਾ ਇਦਾਂ ਹੀ ਪੰਜਾਬੀ ਰੇਡੀਓ US। ਅਗਲੀ ਖਬਰ ਵੱਲ ਚਲੀਏ। ਜਿਹੜੀ ਯੈਲੋ ਟਰੱਕਿੰਗ ਕੰਪਨੀ ਆ, ਉਹਨਾਂ ਨੇ ਪਿਛਲੇ ਐਤਵਾਰ ਬੈਂਕਰਪਸੀ ਫਾਈਨਲੀ ਜੋ ਆ ਉਹ ਫਾਈਲ ਕਰ ਦਿੱਤੀ ਹੈਗੀ ਆ। 100 ਸਾਲਾਂ ਪੁਰਾਣੀ ਕੰਪਨੀ ਦੀ ਬੈਂਕਰਪਸੀ ਫਾਈਲ ਕਰਨ ਤੋਂ ਬਾਅਦ 30,000 ਤੋਂ ਵੱਧ ਜਿਹੜੇ ਵਰਕਰਸ ਆ, ਉਹਨਾਂ ਦੀ ਜਿਹੜੀ ਜੌਬ ਆ ਉਹ ਇਸ ਟਾਈਮ ਖਤਰੇ ਦੇ ਵਿੱਚ ਹੈਗੀ ਆ। ਇੱਕ ਟਾਈਮ ਦੇ ਉੱਤੇ ਅਮਰੀਕਾ ਦੀ ਸਭ ਤੋਂ ਵੱਡੀ ਟਰੱਕਿੰਗ ਕੰਪਨੀ, ਇਹਦੇ ਜਿਹੜੇ ਕਲਾਇੰਟ ਵੀ ਸਭ ਤੋਂ ਵੱਡੀਆਂ ਕੰਪਨੀਆਂ ਜਿਸ ਤਰ੍ਹਾਂ ਵਾਲਮਾਰਟ, ਹੋਮ ਡੀਪੂ, ਓਵਰ ਫਰੇਟ, ਇਹ ਸਾਰੇ ਇਹਦੇ ਨਾਲ ਕੰਮ ਕਰਦੇ ਸੀਗੇ। ਯੈਲੋ ਵਨ ਆਫ ਦਾ ਲਾਰਜੈਸਟ ਯੂਐਸ ਟਰੱਕਿੰਗ ਕੰਪਨੀ, ਜਿਹਦੇ ਕੋਲ 8 ਤੋਂ ਲੈ ਕੇ 10% ਮਾਰਕੀਟ ਦਾ ਸ਼ੇਅਰ ਸੀਗਾ, ਬ੍ਰੋਕਰੇਜ TD ਕੋਵਿਨ ਦੇ ਮੁਤਾਬਕ। ਇਹਨਾਂ ਨੇ ਇਹ ਕਿਹਾ ਵੀ ਜੋ $700 ਮਿਲੀਅਨ ਦਾ ਲੋਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ ਲਿਆ ਸੀ, ਉਹ ਇਹ ਰਿਟਰਨ ਕਰ ਦੇਣਗੇ। ਯੈਲੋ, ਜਿਸ ਨੂੰ ਪਹਿਲਾਂ YRC ਵਰਲਡ ਵਾਈਡ ਕਰਕੇ ਕਿਹਾ ਜਾਂਦਾ ਸੀ, ਇਹਦੇ ਕੋਲ 1 ਬਿਲੀਅਨ ਤੋਂ ਲੈ ਕੇ 10 ਬਿਲੀਅਨ ਤੱਕ ਲਾਇਬਿਲਿਟੀਜ਼ ਹੈਗੀਆਂ। 1 ਲੱਖ ਤੋਂ ਵੱਧ ਲੋਕਾਂ ਦੇ ਕ੍ਰੈਡੀਟਰਸ ਆ, 1 ਲੱਖ ਤੋਂ ਵੱਧ ਲੋਕਾਂ ਦੇ ਇਹਨਾਂ ਨੇ ਪੈਸੇ ਦੇਣੇ ਆ, ਵੱਖ-ਵੱਖ ਕੰਪਨੀਆਂ ਦੇ ਡਰਾਈਵਰਾਂ ਦੇ। ਸੋ ਕੰਪਨੀ ਦੇ ਕੋਲ 1.3 ਬਿਲੀਅਨ ਡਾਲਰ ਦੀ ਡੈਬਟ ਪੇਮੈਂਟਸ ਹੈਗੀਆਂ, ਜੋ 2024 ਚ ਇਹਨਾਂ ਨੇ ਪੇ ਕਰਨੀਆਂ, ਇਨਕਲੂਡਿੰਗ 567.4 ਮਿਲੀਅਨ ਪ੍ਰਾਈਵੇਟ ਇਕੁਇਟੀ ਟਰਮ ਲੋਨ ਆ, ਜੋ ਇਹਨਾਂ ਨੇ ਜੂਨ ਮਹੀਨੇ ਦੇ ਵਿੱਚ ਦੇਣਾ ਸੀ। ਯੈਲੋ ਦੇ ਕੋਲ ਰਫਲੀ 450 ਮਿਲੀਅਨ ਲੋਨ ਹੈਗਾ ਆ, ਜੋ ਸਿਟੀਜ਼ਨ ਬੈਂਕ ਤੇ ਮੈਰਲ ਲਿੰਚ ਦੇ ਕੋਲੋਂ ਇਹਨਾਂ ਨੇ ਲਿਆ ਸੀ, ਜੋ 2024 ਦੇ ਵਿੱਚ ਦੇਣਾ ਹੈਗਾ। ਸੋ ਪੂਰੀ ਤਰ੍ਹਾਂ ਇੱਕ ਤਰ੍ਹਾਂ ਨਾਲ ਮੈਸਾ ਦੇ ਨਾਲ ਦੀ ਨਾਲ ਉੱਥੇ ਦੇ ਜਿਹੜੇ CEO ਆ, ਡੈਰਨ ਹੌਪਕਿੰਸ ਯੈਲੋ ਦੇ, ਉਹਨਾਂ ਨੇ ਇਹ ਯੂਨੀਅਨ ਦੇ ਉੱਤੇ ਵੀ ਬਲੇਮ ਕੀਤਾ ਹੈ। ਕਹਿੰਦੇ ਵੀ ਯੂਨੀਅਨ ਵੀ ਇੱਕ ਕਾਰਨ ਆ ਜਿਹਦੇ ਕਰਕੇ ਸਾਡੀ ਕੰਪਨੀ ਆ ਉਹ ਫੇਲ ਹੋਈ ਹੈਗੀ ਆ। ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਚੀਨ ਨੂੰ ਲੈ ਕੇ ਕੀ ਜਿਹੜੀ ਹੈ ਇਕਨੋਮੀ ਦੀ ਗੱਲ ਆ, ਤੇ ਜਰਮਨੀ ਦੀ ਇਕਨੋਮੀ ਨੂੰ ਲੈ ਕੇ ਕੁਝ ਗੱਲਾਂ ਜਿਹੜੀਆਂ ਉਹ ਆਪਾਂ ਸ਼ੇਅਰ ਕਰਾਂਗੇ। ਜੁੜੇ ਰਹਿਣਾ ਇਦਾਂ ਹੀ ਪੰਜਾਬੀ ਰੇਡੀਓ US।